ਮਿਹਰਬਾਨੀ ਸਰ, ਸ਼ੁਕਰੀਆ ਸ਼ੁਕਰੀਆ। ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ। ਸਾਡੇ ਵੇਖਣ ਵਾਲਿਆਂ ਨੂੰ ਸਾਡੇ ਚੈਨਲ ਸਫਰਨੋਸ਼ ਪੰਜਾਬੀ ਉੱਤੇ ਜੀ ਆਇਆਂ ਨੂੰ ਕਹਿਣਾ। ਮੈਂ ਹਾਂ ਤੁਹਾਡਾ ਆਪਣਾ ਵੀਰ ਤੇ ਭਰਾ ਜ਼ੁਹੇਬ ਜ਼ਫਰ ਕੰਬੋ ਤੇ ਮੇਰੇ ਨਾਲ ਨੇ ਜਨਾਬ ਮੁਦੱਸਰ ਨਵਾਜ਼ ਚੱਦੜ ਸਾਹਿਬ ਤੇ ਅਰਸਲਾਨ ਬੱਟ ਸਾਹਿਬ। ਅੱਜ ਦੇ ਸਾਡੇ ਸਫ਼ਰ ਦਾ ਮਕਸਦ ਜਿਹੜਾ ਹੈ ਉਹ ਅਸੀਂ ਜਾ ਰਹੇ ਹਾਂ 3rd ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਾਸਤੇ ਸੱਦਾ ਦੇਣ ਵਾਸਤੇ। ਨਾਸਰ ਢਿੱਲੋਂ, ਅਹਿਮਦ ਰਜ਼ਾ ਪੰਜਾਬੀ ਔਰ ਸਾਡੇ ਦੂਸਰੇ ਜਿਹੜੇ ਦੋਸਤ ਨੇ ਉਹਨਾਂ ਦੇ ਨਾਲ ਰਲ ਕੇ ਅੱਜ ਅਸੀਂ ਆਪਣੀ ਗੱਡੀ ਤੇ ਉਹਨਾਂ ਦਾ ਵੇਟ ਕਰ ਰਹੇ ਹਾਂ। ਸਿਰਫ ਲਾਹੌਰੋਂ ਨਿਕਲ ਆਏ ਨੇ ਅਹਿਮਦ ਰਜ਼ਾ ਪੰਜਾਬੀ ਸਾਹਿਬ ਤੇ ਕੁਛ ਅਲਫਾਜ਼ ਜਨਾਬ ਮੁਦੱਸਰ ਨਵਾਜ਼ ਚੱਦੜ ਸਾਹਿਬ ਵੀ ਕਹਿਣਾ ਚਾਹਣਗੇ। अस्सलाम वालेकुम नाज़रीन, मैं हाँ ਤੁਹਾਡਾ ਵੀਰ ਤੇ ਭਰਾ ਮੁਦੱਸਰ ਨਵਾਜ਼ ਚੱਦੜ। ਉਮੀਦ ਕਰਨਾ ਕਿ ਤੁਸੀਂ ਸਾਰੇ ਖੈਰੋਫੀਅਤ ਨਾਲ ਹੋਵੋਗੇ। ਜਿਸ ਤਰ੍ਹਾਂ ਕਿ ਜ਼ੁਹੇਬ ਭਾਈ ਨੇ ਤੁਹਾਨੂੰ ਦੱਸਿਆ, ਸੁਬਹ ਅਲਹਮਦੁਲਿਲਾ ਅਸੀਂ ਆਪਣਾ ਸਫ਼ਰ ਸ਼ੁਰੂ ਕਰ ਲਿਆ ਸਾਰੇ ਦੋਸਤਾਂ ਦੇ ਨਾਲ। ਪਿੱਛੋਂ ਕੁਝ ਮਹਿਮਾਨ ਲਾਹੌਰੋਂ ਜਿਹੜੇ ਨੇ ਸਾਨੂੰ ਜੁਆਇਨ ਕਰ ਰਹੇ ਨੇ। ਕਿਸੇ ਨੂੰ ਅੱਗੋਂ ਨਾਸਰ ਢਿੱਲੋਂ ਸਾਹਿਬ ਨੂੰ ਅੱਗੋਂ ਅਸੀਂ ਜਾ ਕੇ ਫੈਸਲਾਬਾਦ ਜਿਹੜਾ ਜੁਆਇਨ ਕਰਨਾ ਹੈ। ਸਫ਼ਰ ਜਿਹੜਾ ਕਾਫੀ ਲੰਮਾ ਹੈ, ਕਾਫੀ ਦਿਲਚਸਪ ਵੀ ਹੋਏਗਾ, ਸਾਰਾ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ। ਸਾਡੇ ਨਾਲ ਜੁੜੇ ਰਿਹਾ ਜੇ ਤੇ ਇਨਸ਼ਾਅੱਲਾ ਅਗਲਾ ਫਿਰ ਅੱਗੇ ਜਾ ਕੇ ਤੇ ਫਿਰ ਤੁਹਾਨੂੰ ਸ਼ੁਗਲ ਮੇਲਾ ਵੀ ਵਿਖਾਉਂਦੇ ਆ। ਇੱਥੇ ਵਾਸਤੇ ਬਸ ਇੰਨਾ ਹੀ ਸੀ, ਬਾਕੀ ਅੱਗੋਂ ਵਾਸਤੇ ਵੀ ਤਾਂ ਕੁਛ ਰੱਖ ਲਈਏ। फरवरी साढ़े कॉलेज बहुत अच्छा मनाया जाता है, काफ़ी बढ़िया लगा। फिर एक किताब की तकरीब में रुमाई के दरमियान मुशायरा हो गया, कोई वैसे मुशायरा करवा लें। सिनफ है ना पोइट्री दी, वो ढोला ही है। उस ढोले तो ही फिर अगे असी ढोल तो ढोला वो सारा है कि ढोला बेसिकली वैन और ढोला इनकी हीक बराबर है। ढोला आज भी उस शक्ल मौजूद है। फिर वो ढोले की बहुत सारी जेहतां ने, कन्नी मुंदे ढोले असी आखते हैं उन्होंने। फिर जे 1857 के ढोले आ गए ने, मजहबी ढोले ने, अकीदत के ढोले ने, बहुत सारे ढोले। इहदे आंग भी बहुत मुख्तलिफ ने। जिहड़ा ये आंग तुहानूं सुना रहा है, ये थोड़ी रोमानियत पसंद जिहड़ा ढोला होंदा है वो आंग लेके चलिया। ਅਸੀਂ ਮੈਂ ਦੱਸਦਾ ਜਾਵਾਂ ਇਹ ਦੋਸਤਾਂ ਨੂੰ ਕਿ ਜਿਹੜਾ ਪਹਿਲੇ ਢੋਲਾ ਰਿਵਾਇਤੀ ਢੋਲਾ ਸਾਡਾ ਹੈ ਨਾ, ਉਸ ਦੀ ਸਮਝ ਨਹੀਂ ਆਉਂਦੀ। ਜਿਹੜੀ ਆਮ ਪੜ੍ਹਿਆ ਲਿਖਿਆ ਬੰਦਾ ਹੈ ਉਸ ਨੂੰ ਸਮਝ ਨਹੀਂ ਆਉਂਦੀ। ਅਸੀਂ ਥੋੜਾ ਜਿਹਾ ਨੂੰ ਮਾਡਰਨਾਈਜ਼ ਕੀਤਾ ਕਿ ਜਿਹੜਾ ਬੱਚਾ ਇਹ ਤਲਫਜ਼ ਅਦਾ ਕਰ ਸੀ ਉਸ ਦੀ ਤੁਹਾਨੂੰ ਸਮਝ ਵੀ ਆਉ ਸੀ। ਇਸ ਜਿੱਥੇ ਆਪਾਂ ਬੈਠੇ ਚਨਿਓੜ, ਝੰਗ, ਸਰਗੋਦਾ, ਲਾਲੀਆਂ, ਇਹਨਾਂ ਏਰੀਆਜ਼ ਦੇ ਵਿੱਚ ਢੋਲੇ ਮਾਈਏ ਮਤਲਬ ਵੀ ਉਹ ਪਿੰਡਾਂ ਥਾਵਾਂ ਤੇ ਬਹੁਤੇ ਵਿਆਹਾਂ ਸ਼ਾਦੀਆਂ ਤੇ ਗਾਏ ਜਾਂਦੇ। ਜਿਹੜੇ ਹੁਣ ਤਾਂ ਢਿੱਲੋਂ ਸਾਹਿਬ ਰੰਗ ਥੋੜਾ ਜਿਹਾ ਘੱਟ ਹੋ ਗਿਆ। ਸਾਡੇ ਕੋਲ ਕੋਈ ਇਵੈਂਟ ਐਸਾ ਨਹੀਂ ਜਿੱਥੇ ਜਿਹੜਾ ਢੋਲੇ ਦੇ ਬਗੈਰ ਮੁਕੰਮਲ ਹੋਵੇ। ਔਰ ਇੱਕ ਚੀਜ਼ ਹੋਰ ਵੀ ਹੈ, ਮੈਂ ਹੁਣ ਵੀ ਦਾਅਵਾ ਨਾ ਆਖ ਸਕਦਾ, ਜਿਸ ਬੰਦੇ ਨੂੰ ਢੋਲੇ ਦੀ ਸਮਝ ਆ ਗਈ ਨਾ, ਦੁਨੀਆ ਦੀ ਕੋਈ ਸ਼ਾਇਰੀ ਨੂੰ ਮੁਤਾਸਰ ਨਹੀਂ ਕਰ ਸਕਦੀ। ਜਿਹੜਾ ਸੋਜ਼ ਉਸ ਢੋਲੇ ਦੇ ਵਿੱਚ ਹੈ ਨਾ, ਜਿਸ ਨੂੰ ਸਮਝ ਆ ਗਈ ਹੈ, ਉਹ ਦੂਸਰੀ ਪੋਇਟਰੀ 'ਚ ਹੋ ਨਹੀਂ ਸਕਦਾ। ਤੁਸੀਂ ਬੱਚਾ ਗਾਏਗਾ, ਤੁਸੀਂ ਸੁਣੋਗੇ ਢੋਲਾ ਕਿ ਉਹ ਕਿਹੜੀ ਤਾਜ਼ ਤੇ ਕਿਵੇਂ ਗੱਲਾਂ ਬਣਾ ਕੇ ਲਿਆ ਰਿਹਾ। ਇੰਤਹਾਈ ਮੁਸ਼ਕਿਲ ਸਿਨਫ ਹੈ। ਇਸ ਨੂੰ ਨਿਭਾਉਣਾ ਵੀ, ਇਸ ਨੂੰ ਲਿਖਣਾ ਵੀ। ਹੁਣ ਵੀ ਸ਼ਾਇਰ ਸਾਡੇ ਕੋਲ ਜਿਹੜਾ ਸਾਡੇ ਕੋਲ ਇਹ ਚੜ੍ਹਦਾ ਪੰਜਾਬ ਹੈ ਜਾਂ ਮਾਝੀ, ਉੱਥੇ ਤਾਂ ਢੋਲਾ ਵੈਸੇ ਹੀ ਨਹੀਂ ਹੈ। ਢੋਲਾ ਮੈਂ ਇਹਦੇ ਨਾਲ ਰਿਲੇਟ ਕਰਦਾ ਕਿ ਢੋਲਾ ਜਿਹੜਾ ਬਾਹਰ ਦਾ ਏਰੀਆ, ਜਿਹੜੇ ਬਾਹਰ ਹੈ, ਇਹ ਉਹ ਉੱਥੋਂ ਦੀ ਇੱਕ ਅੰਗ ਹੈ। ਔਰ ਬੜਾ ਪੁਰਾਣੀ ਸਾਡੇ ਕੋਲ ਢੋਲੇ ਦਾ ਜਿਹੜਾ ਸਭ ਤੋਂ ਤਕੜਾ ਸ਼ਾਇਰ ਨੂਰੀ ਕੈਂਬੋ ਕਾ, ਉਹਦਾ ਅਸੀਂ ਤਾਂ ਬਲਕਿ ਆਖਦੇ ਹਾਂ ਕਿ ਬੁੱਲੇ ਸ਼ਾਹ ਤੋਂ ਬਾਅਦ ਜਿਹੜੀ ਅਗਰ ਪੰਜਾਬ ਦੀ ਪੂਰੀ ਭਰਪੂਰ ਆਵਾਜ਼ ਆਈ ਹੈ ਤਾਂ ਨੂਰੀ ਕੈਂਬੋ ਕੇ ਚਾਹੀਏ। ਉਹ ਪਿੱਛੇ ਤੁਸੀਂ ਪਿੰਡੀ ਬੱਟੀਆਂ ਦਾ ਏਰੀਆ ਕ੍ਰਾਸ ਕਰਕੇ ਆਇਆ ਹੋ, ਉੱਥੋਂ ਰਹਿਣ ਵਾਲਾ। ਤੁਹਾਨੂੰ ਉਹਦੀ ਲਾਈਨ ਮੈਂ ਸੁਣਾ ਦਿੰਦਾ। 47 ਦੇ ਉੱਤੇ ਉਹਦੀ ਲਾਈਨ ਹੈ ਕਿ ਕੂੰਜਾਂ ਦੇ ਕੇ ਗਿਰ ਜੂ ਲਈਆਂ ਸੂ ਕਿਹੜੀ ਲੱਗੀ ਹੈ ਬੋਲ ਜਨਾਬ। ਇੱਕ ਮਿਸਰੇ ਚ ਕਿਤਨਾ ਵੱਡਾ ਫਲਸਫਾ ਵਲੇਟ ਕਰਾ ਦਿੱਤਾ ਢੋਲੇ। ਇਹ ਉਸ ਦੀ ਢੋਲੇ ਦੀ ਸ਼ਾਨ ਹੈ, ਢੋਲੇ ਦੀ ਕਮਾਲ ਹੈ। ਉਸ ਚੀਜ਼ ਇਹ ਵਲੇਟਿਆ ਜਾ ਸਕਦਾ ਹੈ। ਚਲੋ ਜੀ। ਅੱਖੀਂ ਤੇਰੀਆਂ ਕਿਹੜੀਆਂ ਸੋਹਣੀਆਂ, ਨੋ ਤੋਂ ਡੰਡੇ ਛਿੱਕੇ ਨਿਕ ਜਲ ਦੀ ਧਾਰ ਦੇ ਉੱਤੇ ਛਪਰਾਂ ਤੰਬੂ ਐਨ ਜੁਤਾਣੀ ਐ ਜਾਮ ਜਿਵੇਂ ਜਾਈ ਕਿਸੇ ਪਲੰਗੜੇ ਨੀ ਸੇਜ ਨਿਵਾਰ ਦੇ
ਜੰਗ ਅੱਖੀਂ ਦੇ ਲੱਗੀ ਐ ਨਾਮ ਇਹ ਰੋਟੀ ਰਾਈ ਸ਼ਿਖਲੀ ਧੂਏ ਲੈ ਨੀ ਮਾਲਾ ਲਵਾਰ ਦੇ ਆਮ ਅੱਖੀ ਲੜੀਆਂ ਨਾਲ ਢੋਲ ਸ਼ਹਜ਼ਾਦੇ ਦੀ ਐ ਨਾਮ ਇਹ ਜੇ ਸਿਆਈ ਮੁਲਾਕ ਛੱਡੀ ਨੋਈ ਵਿੱਚ ਕਲਰ ਕਾਰ ਦੇ ਆਮ ਅੱਖੀ ਲੜੀਆਂ ਨਾਲ ਭੱਟੀ ਦੀ ਐ ਨਾਮ ਜੈਨੂੰ ਆਈ ਜੋਗੀਆਂ ਰੱਸੀ ਆਈ ਘਾਟ ਲੈ ਹੋਏ ਨੀ ਤਾੜ ਦੇ ਆਮ ਅੱਖੀ ਲੜੀਆਂ ਨਾਲ ਮਾਈ ਵਾਲ ਦੀ ਐ ਨਾਮ ਇਹ ਜਿਸ ਮੰਗੇ ਲਾਇਕ ਸਸਤੇ ਵੇਚੀ ਐ ਘਾਟ ਜਾਲ ਕੇ ਬੈਠਾ ਵਿੱਚ ਵਪਾਰ ਦੇ ਆਮ ਇਹ ਅੱਖੀ ਲੜੀਆਂ ਨਾਲ ਪੁੰਨੂ ਦੀ ਐ ਨਾਮ ਇਹ ਸੱਸੀਆਈ ਭੋਲ ਗਈ ਹੋਈ ਏ ਬੂਟੇ ਅਨਾਰ ਦੇ ਆਮ ਇਹ ਖਿਲੜੀਆਂ ਨਾਲ ਮੀਆਂ ਰਾਂਝੇ ਦੀ ਐ ਨਾਮ ਇਹ ਜਿਸ ਛੱਡੇ ਹੋਇਆ ਤਾਕਤ ਸਾਰਾਈ ਉਹ ਖਾੜੇ ਮਾਲ ਲਿਆ ਸੁਝਾਂਗ ਬਾਜ਼ਾਰ ਦੇ ਆਮ ਅੱਖੀ ਲੜੀਆਂ ਨਾਲ ਮਿਰਜ਼ੇ ਦੀ ਐ ਨਾਮ ਇਹ ਜੇ ਸਿਆਈ ਮੌਤ ਲਈ ਹੋਈ ਏ ਹਵੇ ਚੁਜਾੜ ਦੇ ਆਮ ਇਹ ਜਿੰਦਾ ਮਾਣ ਕਿਸੇ ਦੇ ਉੱਤੇ ਵਤਨ ਆਇਮ ਉਰਦੂ ਹੈ ਕਵੇਰੀ ਵਤਨ ਨਾਮ ਹੱਟੀ ਪਿਛਾਈ ਧਾਗੇ ਪਰਤ ਮੋੜਾ ਮੁਆਰ ਦੇ ਇਹ ਗੱਲ ਇਹ ਹੋ ਰਹੀ ਹੈ ਦਿਲ ਵੀ ਖੁਸ਼ ਹੋ ਗਿਆ ਮਤਲਬ ਆਹ ਬੱਚੇ ਜਦੋਂ ਸਾਡੇ ਇਹਨਾਂ ਕਾਲਜਾਂ ਦੇ ਸਕੂਲਾਂ ਦੇ ਜਿਹੜੇ ਨਾ ਪਿੰਡਾਂ ਦੇ ਬੱਚੇ ਜਿਨ੍ਹਾਂ ਨੇ ਇਹ ਕੁਝ ਸਿੱਖਿਆ ਮਤਲਬ ਵੀ ਆਪਣੀ ਬੋਲੀ ਹੈ ਇਹ ਜਦੋਂ ਵੱਡੇ ਸ਼ਹਿਰਾਂ ਜਾਂਦੇ ਨਾ ਇਹ ਕਿਤੇ ਨਾ ਕਿਤੇ ਕਨਫਿਊਜ਼ ਹੁੰਦੇ ਨੇ ਵੀ ਯਾਰ ਉਹ ਮਤਲਬ ਵੀ ਕੌਨਫੀਡੈਂਸ ਲੈਵਲ ਜਿਹੜਾ ਹੁਣ ਤੇ ਬੜਾ ਬਿਲਡਅਪ ਇਹਨਾਂ ਬੱਚਿਆਂ ਦਾ ਵੀ ਹੋ ਗਿਆ ਵੀ ਇੱਥੇ ਹੋਰ ਪਹਿਨਾਵਾ ਹੋਰ ਵਧੀਆ ਸੋ ਸਾਡਾ ਕਾਜ ਜਿਹੜਾ ਨਾ ਕਾਜ ਹੈ ਵੀ ਇੱਥੇ ਜਿਹੜੀ ਜਿਵੇਂ ਮੁੰਡੇ ਨੇ ਢੋਲਾ ਪੜਿਆ ਇਹ ਤੇ ਬਿਲਕੁਲ ਪਰਫੈਕਟ ਹੈ ਵੀ ਇਹ ਰਿਪਰੈਜ਼ੈਂਟੇਟਿਵ ਹੈ ਉਹਨਾਂ ਪਿੰਡਾਂ ਦੇ ਆਪਣੀ ਬੋਲੀ ਦੇ ਇਹਦਾ ਮਕਸਦ ਇਹ ਵਾ ਵੀ ਇਹ ਉੱਥੇ ਜਾ ਕੇ ਕਨਫਿਊਜ਼ ਨਾ ਹੋਣ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਦਾ ਮਤਲਬ ਵੀ ਪੋਰਟਰੇ ਕਰੀਏ ਜਿਹੜਾ ਅਸੀਂ ਲੈ ਕੇ ਚੱਲ ਜਾਂਦੇ ਬੱਚਿਆਂ ਨੂੰ ਜਿਤਨਾ ਜੋ ਬੱਚਿਆਂ ਨੂੰ ਕੌਨਫੀਡੈਂਸ ਅਸੀਂ ਦਿੱਤਾ ਹੈ ਮੈਂ ਦਾਅਵਾ ਨਹੀਂ ਕਰ ਸਕਦਾ ਗੱਲ ਇਹ ਕਰ ਸਕਦਾ ਕਿ ਸਾਡੇ ਕਾਲਜ ਦਾ ਬੱਚਾ ਪੜ੍ਹਿਆ ਹੋਇਆ ਨਾ ਆਪਣੀ ਬੋਲੀ ਬੋਲਦਾ ਹੋਇਆ ਕਿਤੇ ਵੀ ਕਨਫਿਊਜ਼ ਨਹੀਂ ਹੋਗਾ ਕਿਤੇ ਨਫਸਿਆਤੀ ਮਸਾਇਲ ਦਾ ਸ਼ਿਕਾਰ ਨਹੀਂ ਹੋਗਾ ਜਿਹੜੀ ਸਾਡੇ ਕੋਲ ਆਮ ਜਨਰੇਸ਼ਨ ਸਾਡੀ ਪੰਜਾਬੀ ਹੋ ਰਹੀ ਹੈ ਨਾ ਉਹਨਾਂ ਨੂੰ ਆਪਣੀ ਜ਼ਬਾਨ ਦੇ ਵਿੱਚ ਇਤਨਾ ਕੌਨਫੀਡੈਂਸ ਮੈਂ ਦਿੱਤਾ ਹੈ ਅਲਹਮਦੁਲਿਲਾ ਕਿ ਉਹ ਕਿਤੇ ਵੀ ਆਪਣੀ ਬੋਲੀ ਬੋਲਣ ਲੱਗਾ ਝਿਜਕਣ ਕਿ ਨਹੀਂ ਆਮ ਜਿਹੜਾ ਬੰਦਾ ਉਰਦੂ ਬੋਲਦਾ ਪਿਆ ਹੁੰਦਾ ਕਿ ਉਹ ਪੰਜਾਬੀ ਬੋਲ ਸਕਣਗੇ ਆਮ ਉਹ ਅਕੈਡਮਿਕ ਦੀ ਮਜਬੂਰੀ ਜੋ ਵੀ ਹੋਵੇ ਅਸੀਂ ਇੱਥੇ ਆਏ ਆ ਨਾ ਅਸੀਂ ਸਾਨੂੰ ਪਤਾ ਵਾ ਵੀ ਅਸੀਂ ਜਿੰਨਾ ਇਹ ਸੋਹਣਾ ਬੋਲਦੇ ਬੋਲੀ ਅਸੀਂ ਉਹਨਾਂ ਪੈਰਾ ਨਹੀਂ ਦਿੱਤੇ ਅਸੀਂ ਵਿੱਚ ਮਤਲਬ ਸਹਾਰਾ ਲੈਂਦੇ ਆ ਦੂਜੀਆਂ ਬੋਲੀਆਂ ਦਾ ਕਿਉਂਕਿ ਅਸੀਂ ਵੱਡੇ ਸ਼ਹਿਰਾਂ 'ਚ ਵੱਡੇ ਸ਼ਹਿਰਾਂ ਦੇ ਵਿੱਚ ਇਹ ਅਸੀਂ ਇਸ ਤੋਂ ਆਏ ਆ ਵੀ ਇਹ ਬੱਚੇ ਜਿਹੜੇ ਆ ਸਾਡੇ ਇਹ ਬੱਚੇ ਜਿਹੜੇ ਆ ਮਤਲਬ ਇਹ ਸਾਡਾ ਵਧੀਆ ਬੋਲੀ ਬੋਲਦੀ ਇਹ ਬੋਲੀ ਆਪਣੀ ਜਿਹੜੀ ਜਿੱਥੇ ਜਾਂਦੇ ਨੇ ਜਿਸ ਦੁਨੀਆ 'ਚ ਜਿੱਥੇ ਜਾਂਦੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਇਹਨੂੰ ਲੈ ਕੇ ਚੱਲਣ ਅਸਲ ਮਕਸਦ ਇਹ ਆ ਵੀ ਜਿੰਨੀਆਂ ਵੀ ਬੋਲੀਆਂ ਨੇ ਪੰਜਾਬ ਦੇ ਵਿੱਚ ਉਹ ਅਸੀਂ ਮੇਵਾਤੀਆਂ ਕੋਲ ਵੀ ਗਏ ਆ ਰਾਂਗੜੀਆਂ ਕੋਲ ਗਏ ਆ ਦੂਜੇ ਪਠਵਾਰੀ ਸਾਡੇ ਦੋਸਤ ਨੇ ਸਾਰਿਆਂ ਕੋਲ ਇਹ ਝੰਗੋਚੀ ਵਾਲੇ ਵੀ ਇਹ ਸਾਰੇ ਇਹ ਹੁਸਨ ਹੈ ਪੰਜਾਬ ਦੀਆਂ ਸਾਰੀਆਂ ਬੋਲੀਆਂ ਦਾ ਵੀ ਆਪਣੀ ਬੋਲੀ ਜਿੱਥੇ ਵੀ ਜਾਣ ਉਹਨੂੰ ਇਸ ਉਹਦੇ ਵਿੱਚ ਦੱਸਣ ਦੀ ਲੋੜ ਨਹੀਂ ਔਰ ਇੱਕ ਹੋਰ ਗੱਲ ਵੀ ਚਲੋ ਬੋਲੀ ਜਾਂ ਬੋਲੀਆਂ ਦੀ ਗੱਲ ਹੋ ਗਈ ਤੇ ਵੀ ਸਾਨੂੰ ਲਹਿਜਿਆਂ ਨੂੰ ਬੋਲੀਆਂ ਬਣਾਉਣ ਦਾ ਬਹੁਤ ਸਾਰੇ ਲੋਕਾਂ ਨੇ ਸ਼ੁਰੂ ਕੀਤਾ ਬੜਾ ਮਕਰੂ ਧੰਦਾ ਸ਼ੁਰੂ ਹੋ ਗਿਆ ਉਹ ਮਕਰੂ ਧੰਦਾ ਹੈ ਉਹਨੂੰ ਸਮਝਣਾ ਚਾਹੀਦਾ ਹੈ ਅਸੀਂ ਇੱਥੇ ਬੈਠੇ ਆ ਜੰਗੋਚੀ ਲਹਿਜਾ ਬਾਹਰ ਦਾ ਲਹਿਜਾ ਹੈ ਮੇਰਾ ਵੀ ਇਹੀ ਲਹਿਜਾ ਹੈ ਕਿਸੇ ਦਾ ਮਾਝੇ ਦਾ ਲਹਿਜਾ ਹੈ ਕਿਸੇ ਦਾ ਮੁਲਤਾਨੀ ਲਹਿਜਾ ਹੈ ਸੋ ਲਹਿਜਿਆਂ ਦੇ ਫਰਕ ਨੂੰ ਬੋਲੀਆਂ ਦਾ ਫਰਕ ਨਹੀਂ ਪੰਜਾਬੀ ਦਾ ਮਤਲਬ ਵੀ ਅਸਲ ਹੁਸਨ ਹੀ ਇਹ ਆ ਵੀ ਇਹ ਡਾਇਲੈਕਟ ਜਿਹੜੇ ਨੇ ਪੰਜਾਬੀ ਦੇ ਸਾਰੇ ਜੀ ਬਿਲਕੁਲ ਨਾਲੇ ਅਹਿਮਦ ਭਾਈ ਜੀ ਨਾ ਇਹ ਹੁਣ ਨਾ ਡੋਲੇ ਜਿਹੜੇ ਨਾ ਘੱਟ ਹੁੰਦੇ ਜਾਂਦੇ ਨੇ ਮੇਰੇ ਜਿਹੜੇ ਦਾਦਾ ਜੀ ਹੈ ਨਾ ਉਹ ਖੁਸ਼ੀ ਹੋਵੇ ਜਾਂ ਗਮੀ ਹੋਵੇ ਇਵਨ ਦੋ ਫੋਤਗੀਆਂ ਤੇ ਵੀ ਦੋ ਗੁਰੀ ਸਿਦਾਰ ਮਿਲਣ ਆਉਂਦੇ ਨਾ ਤਾਂ ਇਸ ਸੂਰਤ ਨਾਲ ਮਿਲਦੇ ਨੇ ਯਾਨੀ ਢੋਲਾ ਪੜ ਕੇ ਮਿਲਦੇ ਨੇ ਇਸੇ ਤਰ੍ਹਾਂ ਹਾਂਜੀ ਐਸੇ ਉਹਨਾਂ ਲੈ ਦੇ ਵਿੱਚ ਐਸੇ ਤਰ੍ਹਾਂ ਢੋਲਾ ਪੜਨਾ ਜਿਵੇਂ ਗਮੀ ਚ ਵੈਨ ਵੀ ਪਾਣਾ ਹੁੰਦਾ ਨਾ ਉਹ ਢੋਲੇ ਦੀ ਸੂਰਤ ਵਿੱਚ ਪਾਉਂਦੇ ਮੈਂ ਵਿਕਦੇ ਪਏ ਜਾ ਵੇਖਣ ਗੱਲ ਅਕਸਰ ਨਸਲੀ ਬੰਦਿਆਂ ਦੇ ਅਲਤਾਫ ਜ਼ਮੀਰ ਦੇ ਫਾ ਵੇਖਣ ਤੇ ਉਹ ਕਦੀ ਨਹੀਂ ਅਪੜੇ ਮੰਜ਼ਿਲ ਤੇ ਜਿਹੜੇ ਪਦ ਵੇਖਣ ਕਦੀ ਰਾਹ ਵੇਖਣ ਜਿੰਨਾ ਖੂਹ ਵਿੱਚ ਹੌਸਲਾ ਰੱਖਿਆ ਹਾ ਉਏ ਬਾਅਦ ਵਿੱਚ ਮਿਸਰ ਦੇ ਸ਼ਾਹ ਵੇਖਣ ਸਾਡੀ
ਕਦਰ ਅਲਤਾਫ ਜਹਾਨ ਤੂੰ ਪੁੱਛ ਤੇਰੇ ਸ਼ਹਿਰ ਦੇ ਵਿੱਚ ਗੁਮਨਾਮ ਹੈ 80 ਮੁਲਕ ਦੇ ਖਾਸ ਪਰਾਣੇ ਆਏ ਤੇਰੇ ਵਾਸਤੇ ਬਿਲਕੁਲ ਆਮ ਹੈ ਦਿਲ ਬਾਗੀ ਦੀ ਮਜਬੂਰੀ ਹੋਈ ਆ ਵੈਂਦੇ ਕਰਨ ਸਲਾਮ ਹੈ नहीं तो यार अना दे मामले विच असी आप बड़े बदनाम है। कुछ ऐसे लफ्ज ने वो अलहमदुलिल्लाह तो अनमोल महसूस हुसन कि जिवें शैत दे मारिया बंदियां दे मकसूम चुकार ना निकले जिवें शैत दे मारिया बंदियां दे मकसूम चुकार ना निकले जिमें कई मजदूर दी मेहनत चू मेहनत दा फाल ना निकले और जिमें मैले अजमल धोतियां भी कपड़े चू माल ना निकले उंजे वांगू नियत तुहाडी चू सारी जिंदगी वाल ना निकले। मेहरबानी बहुत शुक्रिया जी। और हुण मुकर तनई हालात दी इस लाचार दा मोरी कौन है हुण मुकर त नहीं हालात दी इस लाचार दा मोरी कौन है सदरां दे पोए च नफरत दे बलाहार दा मोरी कौन है और चौफेरे अजमल तंगियां दी 10 वार दा मोरी कौन है जिन्ना हुण ताईं साडे बख्त ढाए न उस धाड़ दा मोरी कौन और सांगा गढ़ के तोड़ निभावन दी सांगा गढ़ के तोड़ निभावन नू सांगेदार मुनासिब नहीं जाता सांगा गढ़ के तोड़ निभावन नू सांगेदार मुनासिब नहीं जाता जिमें रैयत नू कोल बसावन दा सरदार मुनासिब नहीं जाता और मैनू इल्म अजमल जिस पारों तुसा यार मुनासिब नहीं जाता हालात दी वेख के गर्दिश नू सरकार मुनासिब नहीं जाता। जी बहुत शुक्रिया। मैं चढ़ दे देंदा जो बन हाँ मैं बख्त दी ढलदी शाम त नहीं सर मैं चढ़ दे देंदा जो बन हाँ मैं बख्त दी ढलदी शाम त नहीं मैं तू पोर हाँ वेख त सही मैं बेसिदकी दा जाम त नहीं मैं तू जी बहुत मेहरबानी बहुत शुक्रिया सलामत रहो जी। मैं चढ़ दे देदा जोबन हाँ मैं बख्त दी ढलदी शाम त नहीं मैं तू पोर हाँ वेख त सही मैं बेसिदकी दा जाम त नहीं और गिले क्यों करना है गल्ला मुंह ते कर एडा लापरवाह मैं हाम त नहीं तैनू छोड़ के मैं क्यों ज़र पुनाई मैं अजमल हाँ कोई आम त नहीं लब थकिया ने लभया दिल में ढोला थकिया दिल और मैं तुहानू दसदा दो चीज़ां साडे कोल ऐसियां ने तुहानू एक होर पते दी गल दसां जिथे वो वाकई महमूद और इजाज वाला फर्क मिट जाता उंज नहीं मिटदा नमाज च नहीं मिटदा हुक्का पहले कमी ने पखाना है जेड़ा साडा मजदूर बंदा है उन्हें पहले आप चिकना है नड़ी अपने मुंह नाल लानी है फिर सिरदार लाएगा बिल्कुल दूसरा ढोल है किसी जगीरदार दी रईस दी जिंदी भी शादी है वो सारे दे नाल ही खेडेगा वाह वाह दो आइटम तो अलावा तीसरा आइटम साडे कोल कोई नहीं है जेड़ा उत्थे ए बराबरी होएगी पंजाबां जगीरदारां दा सिस्टम पंजाब दे विच इन दो चीज़ां ते आके जगीरदारां दा सिस्टम खत्म हो जांदा इत्थे आके ना असीं उस्ताद शागिर्द होने हैं असीं सारे एक ही लेवल ते होने हैं वाह जी वाह क्या बात ਹੁਸਨ ਜਿਹੜਾ ਸਾਨੂੰ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵੇਖਣ ਨੂੰ ਸਾਰਿਆਂ ਇਹ ਸਾਰਾ ਮਿਲੇਗਾ ਤੁਹਾਨੂੰ ਬਹੁਤ ਸਾਰੇ ਲੋਕ ਇਤਰਾਜ਼ ਵੀ ਕਰਦੇ ਨੇ ਕਿ ਕਾਲਜ ਢੋਲ ਤੁਸੀਂ ਇਹ ਬੋਲ ਲੇਕਿਨ ਸਾਨੂੰ ਪਤਾ ਹੈ ਤੁਹਾਡੇ ਵਰਗੇ ਲੋਕਾਂ ਨੂੰ ਪਤਾ ਹੈ ਜਿਹੜਾ ਇਹਨਾਂ ਬੱਚਿਆਂ ਨੂੰ ਅਸੀਂ ਆਪਣੇ ਵਜੂਦ ਨਾਲ ਜੋੜ ਰਹੇ ਹਾਂ
ਉਹ ਚਾਹੇ ਢੋਲ ਦੇ ਜ਼ਰੀਏ ਹੋਵੇ, ਚਾਹੇ ਕੋਈ ਹੋਰ ਕਲਚਰਲ ਐਕਟੀਵਿਟੀ ਹੋਵੇ, ਅਸੀਂ ਬੇਸਿਕਲੀ ਉਸ ਬੱਚੇ ਨੂੰ ਉਸਦੇ ਆਪਣੇ ਵਜੂਦ ਨਾਲ ਜੋੜ ਰਹੇ ਹਾਂ। ਪਰ ਮੈਂ ਤੁਹਾਡੇ ਉਸਾਦਤ ਨਾਲ ਇਹ ਵੀ ਦੱਸ ਦੇਵਾਂ, ਸਾਡੇ ਕਾਲਜ ਦੇ ਬੱਚੇ ਖੜੇ ਨੇ, ਜਿਹੜਾ ਬੱਚਾ ਗਾਵਣ ਚੰਗੇ ਗਾ ਲੈਂਦਾ ਹੈ, ਜਿਹੜਾ ਬੱਚਾ ਢੋਲ ਚੰਗਾ ਵਜਾ ਲੈਂਦਾ ਹੈ, ਜਿੱਥੇ ਬਾਕੀ ਜਿਵੇਂ ਸਪੋਰਟਸ ਦਾਖਲੇ ਹੁੰਦੇ ਨੇ ਉਹਦੀ ਵੀ ਫੀਸ ਮਾਫ ਹੁੰਦੀ, ਉਹ ਫਰੀ ਦਾਖਲੇ ਹੁੰਦੇ ਨੇ। ਵਾਹ ਜੀ ਵਾਹ, ਕੀ ਬਾਤ। ਸਾਡੇ ਕੋਲ ਹਮੇਸ਼ਾ ਅੱਗੇ ਪਿਰਾਏ ਵੀ ਆਪਣੇ ਕਾਲਜ ਦਾ ਹੁੰਦਾ ਹੈ, ਕੋਈ ਨਾ ਕੋਈ ਸਟੂਡੈਂਟ ਹੁੰਦਾ ਜਿਹੜਾ ਪਿਰਾਏ ਵੀ ਹੁੰਦਾ ਹੈ, ਜੁਮੇਰ ਖੇਡਣ ਵਾਲੇ ਵੀ ਆਉਂਦੇ ਨੇ। ਆਸਿਮ ਮੁਖਤਾਰ ਨੇ PhD ਕੀਤੀ ਹੈ ਨਿਊਜ਼ੀਲੈਂਡ ਤੋਂ। ਉਸ ਨੇ ਜਿਹੜੀ 45 ਮਿੰਟਸ ਦਾ ਕਲਿੱਪ ਸੀ, ਟੋਟਲ ਵੀਡੀਓਜ਼ ਉਹਨਾਂ ਜਿਹੜੇ ਪਾਈਆਂ ਸਨ, ਉਸ ਤੋਂ 14 ਮਿੰਟ ਸਾਡੇ ਕਾਲਜ ਦੇ ਨੇ। ਜੁਮੇਰ ਵਾਸਤੇ, ਰਿਵਾਇਤੀ ਜੁਮੇਰ ਵਾਸਤੇ ਉਹਨਾਂ ਦੇ PhD ਦੇ ਥੀਸਿਸ ਦੇ ਵਿੱਚ ਸਾਡੇ ਕਾਲਜ ਦਾ। ਲੋਕੇਸ਼ਨ ਜਨਾਬ ਅਸੀਂ ਤਹਿਸੀਲ ਬੁਆਣਾ 'ਚ ਖੜੇ ਹਾਂ। ਤਹਿਸੀਲ ਬੁਆਣੇ ਤੋਂ ਉਬਰ ਦੇ ਪਾਸੇ 6-7 ਕਿਲੋਮੀਟਰ ਤੇ ਜਾਮੇ ਮੁਹੰਮਦ ਸ਼ਰੀਫ ਕਾਲਜ ਹੈ, ਰਮਜ਼ਾਨ ਸ਼ੂਗਰ ਮਿਲ ਦੇ ਬਿਲਕੁਲ ਨੇੜੇ। ਜ਼ਿਲ੍ਹਾ ਸਾਡਾ ਚਨਿਓਟ ਜਨਾਬ। ਜਿਸ ਨੇ ਵੇਖਣੀ ਹੋਵੇ, ਚूंकि ਫਰਵਰੀ ਤੋਂ ਬਾਅਦ ਬੱਚਿਆਂ ਦਾ ਤਾਲੀਮ ਦਾ ਹਰਜ ਨਾ ਹੋਵੇ, ਇਹ ਜ਼ਰੂਰੀ ਹੈ। ਪਹਿਲੇ ਤਾਲੀਮ ਹੈ, ਉਸ ਤੋਂ ਪਿੱਛੇ ਦੀਗਰ ਐਕਟੀਵਿਟੀਜ਼ ਨੇ। ਅਸੀਂ ਤਾਲੀਮ ਜਦੋਂ ਸਾਡਾ ਸੈਸ਼ਨ ਖਤਮ ਹੁੰਦਾ ਨੇ, ਫਰਵਰੀ ਤਕਰੀਬਨ ਕੋਰਸ ਖਤਮ ਹੋ ਜਾਂਦੇ ਨੇ, ਉਦੋਂ ਸਾਡੀ ਕਲਚਰਲ ਐਕਟੀਵਿਟੀ ਸਟਾਰਟ ਹੋ ਜਾਂਦੀਆਂ ਨੇ। ਕਿ ਇਸ ਤੀਜੀ ਪੰਜਾਬੀ ਜਿਹੜੀ ਇੰਟਰਨੈਸ਼ਨਲ ਕਾਨਫਰੰਸ ਹੋ ਰਹੀ ਹੈ ਨਾ, ਉਸ ਤੋਂ ਬਾਅਦ ਹਰ ਪ੍ਰਿੰਸੀਪਲ ਦੀ ਇਹ ਹਸਰਤ ਹੋਏਗੀ ਕਿ ਉਹ ਇੰਦਾ ਕੰਮ ਕਰ ਸਕੇ। ਹੋਣਾ ਨਹੀਂ ਹੈ ਲੇਕਿਨ ਹਸਰਤ ਹੋਏਗੀ ਪੰਜਾਬ ਦੀ। ਮੇਰੀ ਆਸ ਹੈ, ਖਾਹਿਸ਼ ਵੀ ਹੈ, ਸਿੱਖ ਵੀ ਹੈ ਕਿ ਸਾਡੇ ਪੰਜਾਬ ਦੇ ਹਰ ਕਾਲਜ ਵਿੱਚ ਢੋਲ ਹੋਵੇ। ਹਾਂਜੀ, ਕਿਉਂਕਿ ਢੋਲ ਨਾਲ ਕੁਝ ਡਿਸਟਰਬ ਨਹੀਂ ਹੁੰਦਾ। ਬੱਚਿਆਂ ਨੂੰ ਜਿਹੜਾ ਕਾਨਫੀਡੈਂਸ ਉਹ ਆਪਣੇ ਟੀਚਰਸ ਨਾਲ ਰਲ ਕੇ ਰਿਵਾਇਤੀ ਖੇਡਾਂ ਖੇਡਣ ਦੇ ਵਿੱਚ, ਰਿਵਾਇਤੀ ਨਾਚ ਨੱਚਣ ਦੇ ਵਿੱਚ ਆਉਂਦਾ ਹੈ, ਇਹਦੀ ਚਸ ਵੀ ਹੋਰ ਨਹੀਂ ਆ ਸਕਦੀ ਔਰ ਇਹਦਾ ਇਤਮਾਦ ਵੀ ਨਹੀਂ ਆ ਸਕਦਾ। ਬੱਚਾ ਪੜ੍ਹਾਈ 'ਚ ਉਦੋਂ ਕਾਬਿਲ ਹੋਸੀ ਜਦੋਂ ਉਸ ਨੂੰ ਇਤਮਾਦ ਹੋਸੀ। ਜਿੱਦਾਂ ਤੱਕ ਇਤਮਾਦ ਨਹੀਂ ਹੋਸੀ, ਕਿਤਾਬਾਂ ਰੱਟਾ ਲਾ ਕੇ ਨਾ ਅਸੀਂ ਅੱਗੇ ਕੁਝ ਸਿੱਖ ਲਿਆ, ਨਾ ਪਿੱਛੋਂ ਸਿੱਖਣਾ ਹੈ। ਲੋ ਜੀ ਨਾਜ਼ਰੀਨ, ਅੱਜ ਦਾ ਸਾਡਾ ਸਫ਼ਰ ਤੁਸੀਂ ਪਿੱਛੇ ਵੇਖ ਚੁੱਕੇ ਹੋਵੋਗੇ। ਅੱਜ ਅਸੀਂ ਗਏ ਸਾਂ ਚਨਿਓਟ ਬੁਆਣੇ ਸ਼ਹਿਰ। ਉੱਥੇ ਅਸੀਂ ਜਿਹੜਾ ਆਪਣਾ ਸਾਰਾ ਦਿਨ ਗੁਜ਼ਾਰਿਆ ਸਕੂਲ ਦੇ ਬੱਚਿਆਂ ਦੇ ਨਾਲ। ਉਹਨਾਂ ਨੇ ਸਾਨੂੰ ਝੂਮਰ ਪਾ ਕੇ ਵਿਖਾਇਆ। ਜਿਹੜੇ ਸਭ ਤੋਂ ਖੁਸ਼ਾਇੰਦ ਗੱਲ ਇਹ ਸੀ ਕਿ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਉਹਨਾਂ ਨੂੰ ਬੜਾਵਾ ਦਿੰਦੇ ਸਨ, ਜਿੰਦੀ ਅੱਜ ਕੱਲ ਸਾਨੂੰ ਲੋੜ ਹੈ। ਤੇ ਅਸੀਂ ਸਾਰਾ ਉਹ ਇੰਜੋਏ ਕੀਤਾ ਔਰ ਇੰਨਾ ਇੰਜੋਏ ਅਸੀਂ ਕਦੀ ਨਹੀਂ ਕੀਤਾ। ਔਰ ਸਭ ਤੋਂ ਵਧੀਆ ਗੱਲ ਇਹ ਕਿ ਉਹ ਉੱਥੇ ਆਉਣਗੇ, ਉੱਥੇ ਪਰਫਾਰਮ ਕਰਨਗੇ। ਜਿਹੜੀ ਪਲਾਕ ਦੇ ਵਿੱਚ 5, 6, 7 ਦਸੰਬਰ ਨੂੰ ਕਾਨਫਰੰਸ ਹੋਣ ਜਾ ਰਹੀ ਹੈ ਤੇ ਇਨਸ਼ਾਅੱਲਾ ਉੱਥੇ ਤੁਹਾਨੂੰ ਵੇਖਣ ਨੂੰ ਸਾਰਾ ਕੁਝ ਮਿਲੇਗਾ। ਇਸ ਵਲੌਗ ਤੋਂ ਇਲਾਵਾ ਇੱਥੇ ਸਿਰਫ ਸਮਝ ਲਓ ਕਿ ਇੱਕ ਛੋਟਾ ਜਿਹਾ ਨਮੂਨਾ ਉਹਨਾਂ ਨੇ ਪੇਸ਼ ਕੀਤਾ। ਉਸ ਤੋਂ ਬਾਅਦ ਅਸੀਂ ਜਨਾਬ ਸ਼ੁਕਰਗੁਜ਼ਾਰ ਹੈ ਜਨਾਬ ਨਾਸਰ ਢਿੱਲੋਂ ਸਾਹਿਬ ਦੇ। ਉਸ ਤੋਂ ਬਾਅਦ ਅਸੀਂ ਰਵਾਨਗੀ ਫਿਰ ਉੱਥੋਂ ਅਸੀਂ ਜਦੋਂ ਹੋਏ ਆ ਵਿਹਲੇ, ਫਿਰ ਅਸੀਂ ਨਿਕਲੇ ਜਨਾਬ ਸੈਯਦ ਸ਼ਾਹਦ ਤਕੀ ਸਾਹਿਬ ਨੂੰ ਮਿਲਣ ਵਾਸਤੇ। ਜਦੋਂ ਉੱਥੇ ਪਹੁੰਚੇ ਆ ਤੇ ਅੱਗੋਂ ਫਿਰ ਤੁਹਾਨੂੰ ਭਾਈ ਦੱਸ ਦੇਣੇ ਕਿ ਉੱਥੇ ਹੋਇਆ ਕਿ ਗੱਡੀ ਖਰਾਬ ਹੋ ਗਈ। ਸਫ਼ਰ ਬਹੁਤ ਅੱਛਾ ਰਿਹਾ ਸੀ ਤੇ ਸਭ ਤੋਂ ਵੱਡੀ ਗੱਲ ਕਿ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਨਾਸਰ ਢਿੱਲੋਂ ਸਾਹਿਬ ਦਾ ਸ਼ੁਕਰੀਆ, ਅਹਿਮਦ ਪੰਜਾਬੀ ਸਾਹਿਬ ਦਾ ਸ਼ੁਕਰੀਆ, ਅੰਜਮ ਗਿੱਲ ਸਾਹਿਬ ਦਾ ਵੀ ਬੜਾ ਸ਼ੁਕਰੀਆ, ਸੈਯਦ ਸ਼ਾਹਦ ਤਕੀ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਖਾਣਾ ਸਾਨੂੰ ਸਾਰੀ ਜ਼ਿੰਦਗੀ ਯਾਦ ਰਹੇਗਾ। ਅਸੀਂ ਸਾਰਾ ਦਿਨ ਗੁਜ਼ਾਰਨ ਤੋਂ ਬਾਅਦ ਹੁਣ ਸ਼ੇਖਪੁਰਾ ਜਿਹੜਾ ਵਾਪਸ ਪਹੁੰਚ ਚੁੱਕੇ ਆ। ਠੀਕ ਹੈ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ, ਸਾਡੀ ਇਹ ਕਾਵਿਸ਼ ਜਿਹੜੀ ਅਸੀਂ ਪੰਜਾਬ ਨੂੰ, ਪੰਜਾਬ ਤੇ ਪੰਜਾਬੀਅਤ ਵਾਸਤੇ ਲੈ ਕੇ ਟੁਰੇ ਆ, ਉਹਦੇ ਵਿੱਚ ਸਾਡਾ ਸਾਥ ਦੇਵੋਗੇ। ਸਾਡੇ ਵੱਲੋਂ ਵੀ ਸਾਰੇ ਪੰਜਾਬ ਦੇ ਵਿੱਚ, ਜਿੱਥੇ ਮਤਲਬ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਵਸਦਾ ਹੈ ਨਾ, ਉਹਨੂੰ ਸਾਡੇ ਵੱਲੋਂ ਆਮ ਦਾਵਤ ਹੈ ਕਿ 5, 6, 7 ਦਸੰਬਰ ਨੂੰ ਪਲਾਕ ਕਜ਼ਾਫੀ ਸਟੇਡੀਅਮ ਦੇ ਵਿੱਚ ਤਸ਼ਰੀਫ ਲਿਆਵੇ ਤੇ ਇਹ ਪੰਜਾਬੀ ਮੇਲਾ ਵੇਖੇ। ਉੱਥੇ ਬਹੁਤ ਸਾਰੇ ਡਿਸਕਸ਼ਨ ਪੈਨਲ ਹੋਣਗੇ। ਸਾਡੀਆਂ ਜਿਹੜੀਆਂ ਕਲਚਰ ਦੀਆਂ ਕੁਝ ਚੀਜ਼ਾਂ ਨੇ ਉਹ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਆਓ ਸਾਡੇ ਨਾਲ ਜੁੜੋ ਇਸ ਸਫ਼ਰ ਦੇ ਵਿੱਚ, ਆਪਣੀ ਮਾਂ ਬੋਲੀ ਨੂੰ ਬਚਾਉਣ ਵਾਸਤੇ, ਆਪਣੇ ਪੰਜਾਬੀ ਨੂੰ ਬਚਾਉਣ ਵਾਸਤੇ, ਆਪਣੇ ਬੱਚਿਆਂ ਦੇ ਆਉਣ ਵਾਲੇ ਮੁਸਤਕਬਲ ਨੂੰ ਬਚਾਉਣ ਵਾਸਤੇ। ਤੇ ਇਸ ਵੀਡੀਓ ਦਾ ਇਖਤਤਾਮ ਜਿਹੜਾ ਹੈ ਨਾ, ਉਹ ਇੱਕ ਤੜਕਦੇ ਭੜਕਦੇ ਸ਼ੇਰ ਦੇ ਨਾਲ ਜਨਾਬ ਮੁਦੱਸਰ ਨਵਾਜ਼ ਚਿੱਦਰ ਸਾਹਿਬ ਕਰਦੇ ਨੇ। ਉਸਤਾਦ ਤਜੰਬਰ ਕਲੀਮ ਸਾਹਿਬ ਦਾ ਸ਼ੇਰ ਹੈ ਕਿ ਕਾਵਾਂ ਤੱਕ ਨੂੰ ਜ਼ਾਤ ਪਿਆਰੀ। ਵਾਹ ਵਾਹ ਵਾਹ। ਕਾਵਾਂ ਤੱਕ ਨੂੰ ਜ਼ਾਤ ਪਿਆਰੀ, ਬੰਦਾ ਸੋਚ ਕੇ ਮਰ ਨਹੀਂ ਜਾਂਦਾ। ਲਓ ਜੀ, ਮਿਲਨੇ ਅਗਲੀ ਵੀਡੀਓ ਦੇ ਵਿੱਚ। ਉਹ ਤੱਕ ਲਈ ਰੱਬ ਰਾਖਾ।